ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਆਪਾਂ ਇਸ ਮੌਕੇ। ਅਪਡੇਟ ਕੈਲੀਫੋਰਨੀਆ, ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਨਾਲ ਦੀ ਨਾਲ ਬੇ ਏਰੀਏ ਦੇ ਵਿੱਚ ਸਾਡੇ ਨਵੇਂ ਰੇਡੀਓ ਸਟੇਸ਼ਨ 99.3 FM ਤੇ ਜੇ ਤੁਹਾਡੀਆਂ ਕਾਰਾਂ ਦੇ ਵਿੱਚ HD ਰੇਡੀਓ ਹੈਗਾ ਤਾਂ 98.5 HD3 ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 10 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500। ਟੇਕਣਾ ਇਮੀਗ੍ਰੇਸ਼ਨ ਲਾ ਫਰਮ, ਟੇਕਣਾ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਣਾ 415 909 0503। ਅਮਰਜੀਤ ਸਿੰਘ ਫਰਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੇ ਆਪਾਂ ਯੂਕਰੇਨ ਤੇ ਰਸ਼ੀਆ ਦੀ ਲੜਾਈ ਦੀ ਗੱਲ ਕਰਦੇ ਜਾਈਏ, ਅੱਜ ਯੂਕਰੇਨ ਦੇ ਆਫੀਸ਼ੀਅਲਸ ਨੇ ਇਹ ਕਿਹਾ ਵੀ ਉਹਨਾਂ ਨੇ 9 ਦੇ ਕਰੀਬ ਰਸ਼ੀਆ ਦੇ ਜੋ ਵਾਰ ਪਲੇਨਸ ਆ ਉਹਨਾਂ ਨੂੰ ਕ੍ਰੀਮੀਆ ਦੇ ਵਿੱਚ ਬੰਬ ਮਾਰ ਕੇ ਉਹਨਾਂ ਨੇ ਤਬਾਹ ਕਰ ਦਿੱਤਾ ਹੈਗਾ। ਈਵਨ ਦੋ ਅੱਜ ਕੱਲ੍ਹ ਖਬਰਾਂ ਬਹੁਤ ਘੱਟ ਆਉਂਦੀਆਂ ਆ, ਪਹਿਲ ਨਹੀਂ ਦਿੱਤੀ ਜਾਂਦੀ ਜੋ ਯੂਕਰੇਨ ਦੇ ਵਿੱਚ ਰਸ਼ੀਆ ਵੱਲੋਂ ਵਾਰ ਚੱਲ ਰਹੀ ਹੈਗੀ ਆ, ਪਰ ਯੂਕਰੇਨ ਨੂੰ ਇੰਨੇ ਜ਼ਿਆਦਾ ਹਥਿਆਰ ਮਿਲੇ ਹੋਏ ਆ ਤੇ ਉਹ ਪੂਰਾ ਰਸ਼ੀਆ ਨੂੰ ਧੱਕ ਰਿਹਾ ਹੈਗਾ ਹਜੇ ਤੱਕ। ਸੋ 9 ਜਹਾਜ਼ ਉਹਨਾਂ ਦੇ ਸਿੱਟ ਦੇਣੇ, ਇਹ ਯੂਕਰੇਨ ਦੇ ਲਈ ਇੱਕ ਬਹੁਤ ਵੱਡੀ ਗੱਲ ਹੈਗੀ ਆ। ਜੀ ਬਿਲਕੁਲ। ਸੋ ਜੋ ਦਾਅਵਾ ਕੱਲ੍ਹ ਕਰ ਰਹੇ ਸੀਗੇ ਇਸ ਏਅਰਬੇਸ ਦੇ ਉੱਤੇ ਡੈਮੇਜ ਨੂੰ ਲੈ ਕੇ ਰੂਸ ਵਾਲੇ, ਜਿਹੜੀਆਂ ਸੈਟੇਲਾਈਟ ਇਮੇਜਿਸ ਆ ਉਹ ਕੁਛ ਹੋਰ ਹੀ ਕਹਿੰਦੇ ਆ ਵੀ ਉਹ ਬਿਆਨ ਕਰਦੀਆਂ ਹੈਗੀਆਂ ਆ। ਸੋ ਹੁਣ ਤੱਕ ਉੱਧਰੋਂ ਜਿਹੜੇ ਰੂਸ ਦੇ ਦੁਆਰਾ ਵੀ ਜਿਹੜੇ ਹਮਲੇ ਆ ਉਹ ਹਟੇ ਨਹੀਂ ਆ। ਉਹਨਾਂ ਨੇ ਇੱਕ ਮਿਜ਼ਾਈਲ ਅਟੈਕ ਕੀਤਾ ਹੈ ਜਿਸ ਦੇ ਕਰਕੇ 13 ਜਾਣਿਆਂ ਦੀ ਮੌਤ ਹੋਈ ਆ। ਇਹ ਨਿਊਕਲੀਅਰ ਪਲਾਂਟ ਜਿਹੜਾ ਹੈ ਉਸ ਦੇ ਨਜ਼ਦੀਕ ਜਿਹੜਾ ਖੇਤਰ ਆ ਉੱਥੇ ਇਹ ਮਿਜ਼ਾਈਲ ਹਮਲਾ ਕੀਤਾ ਗਿਆ ਸੀਗਾ। ਉਧਰ ਰੂਸ ਦੇ ਦੁਆਰਾ ਇੱਕ ਸਾਬਕਾ ਸਟੇਟ ਦੀ ਜਿਹੜੀ ਟੈਲੀਵਿਜ਼ਨ ਜਰਨਲਿਸਟ ਜਿਸ ਨੇ ਪ੍ਰੋਟੈਸਟ ਕੀਤਾ ਸੀਗਾ ਵਾਰ ਦੇ ਅਗੇਂਸਟ, ਉਸ ਨੂੰ ਇੱਕ ਵਾਰੀ ਫੇਰ ਰੂਸ ਦੇ ਦੁਆਰਾ ਡਿਟੇਨ ਜਿਹੜਾ ਆ ਉਹ ਕਰ ਲਿਆ ਗਿਆ ਆ, ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈਗਾ ਆ। ਸੋ ਮਰੀਨਾ ਇਸ ਦਾ ਨਾਮ ਸੀਗਾ, 44 ਸਾਲਾਂ ਦੀ ਜਿਹੜੀ ਉਹ ਸੀਗੀ। ਤੜਕੇ ਸੁੱਤਿਆਂ ਕਹਿੰਦੇ ਵੀ ਉਸ ਦੇ ਵਿੱਚ ਉੱਥੇ ਪਹੁੰਚ ਗਏ ਤੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਉਹਨੇ ਰੀਸੈਂਟਲੀ ਫੇਸਬੁੱਕ ਦੇ ਉੱਤੇ ਪਾਇਆ ਸੀ ਵੀ ਕੀ 350 ਬੱਚੇ ਜਿਹੜੇ ਯੂਕਰੇਨ ਦੇ ਵਿੱਚ ਮਾਰੇ ਗਏ ਆ, ਉਹ ਮਰੇ ਆ, ਕੀ ਉਹ ਸਾਰੇ ਨਕਲੀ ਨੇ, ਕੀ ਉਹ ਫੇਕ ਨੇ। ਉਸ ਤੋਂ ਬਾਅਦ ਦੇ ਵਿੱਚ ਰੂਸ ਨੇ ਉਸ ਨੂੰ ਹੁਣ ਫਿਰ ਹਿਰਾਸਤ 'ਚ ਲੈ ਲਿਆ ਆ। ਜੀ, ਅਗਲੀ ਖਬਰ ਵੱਲ ਚਲੀਏ। US ਜਸਟਿਸ ਡਿਪਾਰਟਮੈਂਟ ਨੇ ਇੱਕ ਇਰਾਨੀਅਨ ਮੂਲ ਦੇ ਬੰਦੇ ਨੂੰ ਅਰੈਸਟ ਕੀਤਾ ਆ ਜੋ ਕਿ ਜੌਨ ਬੋਲਟਨ ਨੂੰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। US ਦੀ ਜਸਟਿਸ ਡਿਪਾਰਟਮੈਂਟ ਨੇ ਦੱਸਿਆ ਆ, ਉਹਨਾਂ ਨੇ ਚਾਰਜਸ ਲਾਏ ਹੈਗੇ ਆ। ਜੋ ਇਹ ਬੰਦੇ ਦੇ ਉੱਤੇ ਚਾਰਜਸ ਲਾਏ ਆ, ਇਹ ਇਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਦਾ ਮੈਂਬਰ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਕਿ ਜੌਨ ਬੋਲਟਨ ਦੋਨੋਂ ਹੀ ਬੁਸ਼ ਐਡਮਿਨਿਸਟ੍ਰੇਸ਼ਨ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ 'ਚ ਕੰਮ ਕਰਦੇ ਰਹੇ ਹੈਗੇ ਆ। ਜਨਵਰੀ 2020 ਦੇ ਵਿੱਚ US ਨੇ ਏਅਰ ਸਟ੍ਰਾਈਕ ਕਰਕੇ ਕੌਸਮ ਸੁਲੇਮਾਨੀ, ਉਹਨਾਂ ਦਾ ਕਮਾਂਡਰ ਸੀ ਰੈਵੋਲੂਸ਼ਨਰੀ ਗਾਰਡ ਕੋਰਪਸ ਦਾ, ਉਸ ਨੂੰ ਮਾਰ ਦਿੱਤਾ ਸੀ। ਤੇ ਇਸ ਤੋਂ ਬਾਅਦ ਜਿਹੜੀ ਇਹ ਟੈਰਰਿਸਟ ਆਰਗੇਨਾਈਜੇਸ਼ਨ ਆ, ਕਹਿੰਦੇ ਉਹਨਾਂ ਨੇ ਪਲੈਜ ਕੀਤਾ ਸੀ ਵੀ ਅਸੀਂ ਅਮਰੀਕਾ ਤੋਂ ਬਦਲਾ ਲਵਾਂਗੇ। ਪ੍ਰੋਸੀਕਿਊਟਰਸ ਨੇ ਇਹ ਕਿਹਾ ਆ ਵੀ ਸ਼ਹਿਰਾਮ ਪੌਰਸਾਫੀ ਇੱਕ ਇਰਾਨੀਅਨ ਮੂਲ ਦਾ 45 ਸਾਲਾਂ ਦਾ ਬੰਦਾ ਜੋ ਕਿ IRGC ਦਾ ਮੈਂਬਰ ਆ, ਉਸ ਨੇ $3 ਲੱਖ
ਕਿਸੇ ਨੂੰ ਪੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਜੌਨ ਬੋਲਟਨ ਨੂੰ ਮਾਰ ਸਕੇ। ਸੋ ਉਹ ਤੋਂ ਬਾਅਦ ਸੈਕੰਡ ਜੌਬ ਉਹਦੇ ਕੋਲ ਇੱਕ ਹੋਰ $1 ਮਿਲੀਅਨ ਦੀ ਸੀ, ਜੇ ਹੋਰ ਕਿਸੇ ਨੂੰ ਮਾਰਨਾ ਸੀ। ਫਾਰਮਰ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਵੀ ਇਹ ਉਹਨਾਂ ਦੇ ਟਾਰਗੇਟ ਦੇ ਉੱਤੇ ਰਹੇ ਇਰਾਨੀਅਨ ਅਸੈਸੀਨੇਸ਼ਨ ਪਲਾਟ ਦੇ ਵਿੱਚ। ਸੋ ਸੈਕੰਡ ਜੌਬ ਹੋ ਸਕਦਾ ਕਹਿੰਦੇ ਵੀ ਮਾਈਕ ਪੋਂਪੀਓ ਨੂੰ ਮਾਰਨ ਦੀ ਸੀਗੀ। ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੰਡੀਆਨਾ ਤੋਂ ਮਾੜੀ ਖਬਰ ਆ ਰਹੀ ਆ, ਐਵਨਸਵਿਲ, ਜਿੱਥੇ ਕਿ 3 ਜਾਣਿਆਂ ਦੀ ਮੌਤ ਹੋ ਚੁੱਕੀ ਆ ਤੇ 39 ਘਰ ਜਿਹੜੇ ਆ ਇਸ ਦੇ ਵਿੱਚ ਇੱਕ ਧਮਾਕਾ ਜਿਹੜਾ ਹੋਇਆ, ਐਕਸਪਲੋਜਨ ਹੋਇਆ, ਜਿਸ ਦੇ ਵਿੱਚ 39 ਘਰਾਂ ਨੂੰ ਕਹਿ ਲਓ ਵੀ ਨੁਕਸਾਨ ਪਹੁੰਚਿਆ ਆ। ਉੱਥੋਂ ਦੇ ਜਿਹੜੇ ਫਾਇਰ ਡਿਪਾਰਟਮੈਂਟ ਦੇ ਚੀਫ ਮਾਈਕ ਕੌਨਲੀ, ਉਹਨਾਂ ਨੇ ਇਸ ਦੇ ਬਾਰੇ ਕਨਫਰਮੇਸ਼ਨ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਦਿੱਤੀ ਹੈਗੀ। ਕਹਿੰਦੇ ਵੀ ਹੋਰ ਵੀ ਪੀੜਤ ਵਿਕਟਮ ਜਿਹੜੇ ਇਸ ਦੇ ਵਿੱਚ ਹੋ ਸਕਦੇ ਆ, ਅਸੀਂ ਅਜੇ ਆਪਣੀ ਸਰਚ ਆ ਉਸ ਨੂੰ ਪੂਰਿਆਂ ਨਹੀਂ ਕੀਤਾ। ਕਹਿੰਦੇ ਵੀ ਮੁੱਢਲੀ ਜਾਂਚ ਦੇ ਵਿੱਚ ਇਹ ਪਾਇਆ ਗਿਆ ਵੀ 39 ਘਰਾਂ ਨੂੰ ਇਸ ਧਮਾਕੇ ਦੇ ਕਰਕੇ ਨੁਕਸਾਨ ਪਹੁੰਚਿਆ, ਕਈਆਂ ਨੂੰ ਥੋੜ੍ਹਾ ਤੇ ਕਈਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ। ਐਵਨਸਵਿਲ ਜਿਹੜਾ ਆ ਉਹ ਇੰਡੀਆਨਾਪੋਲਿਸ ਤੋਂ 3 ਘੰਟੇ ਦੀ ਦੂਰੀ ਤੇ ਉੱਤੇ ਹੈਗਾ ਆ, ਸਾਊਥ ਵੈਸਟ ਵਾਲੇ ਇਲਾਕੇ ਦੇ ਵਿੱਚ। ਟਵਿੱਟਰ ਦੇ ਉੱਤੇ ਪੋਸਟ ਕਰਦੇ ਉੱਥੋਂ ਦੇ ਮੇਅਰ ਲੋਇਡ ਵਿਨੈਕ, ਉਹਨਾਂ ਨੇ ਜਿਹੜੀਆਂ ਤਸਵੀਰਾਂ ਜਿਹੜੀਆਂ ਸੀਨ ਤੋਂ ਜਿਹੜੀਆਂ ਉਹ ਸ਼ੋਅ ਕੀਤੀਆਂ, ਜਿਸ ਦੇ ਵਿੱਚ ਇਹ ਨਜ਼ਰ ਆਉਂਦਾ ਆ ਵੀ ਘਰ ਜਿੱਥੇ ਧਮਾਕਾ ਆ ਉਹ ਪੂਰੀ ਤਰ੍ਹਾਂ ਜਿਹੜਾ ਉਹ ਤਬਾਹ ਹੋਇਆ ਤੇ ਫਸਟ ਰਿਸਪੌਂਡਰ ਤੇ ਲੋਕਲ ਡਿਪਾਰਟਮੈਂਟਸ ਜਿਹੜੇ ਆ ਉੱਥੇ ਰਾਹਤ ਕਾਰਜ ਜਿਹੜੇ ਆ ਉਸ ਨੂੰ ਨਿਭਾ ਰਹੇ ਹੈਗੇ ਆ। ਸੋ ਇਸ ਟਾਈਮ ਕਈ ਮਲਟੀਪਲ ਏਜੰਸੀਜ਼ ਮੌਕੇ ਦੇ ਉੱਤੇ ਪਹੁੰਚੀਆਂ ਹੋਈਆਂ ਤੇ ਕਿਉਂ ਇਹ ਧਮਾਕਾ ਹੋਇਆ ਆ ਇਸ ਦੇ ਬਾਰੇ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ। ਅਜੇ ਕਿਸੇ ਤਰੀਕੇ ਦਾ ਕੋਈ ਇਹਨਾਂ ਨੇ ਇਸ਼ਾਰਾ ਨਹੀਂ ਕੀਤਾ ਵੀ ਕੀ ਇਹ ਕੋਈ ਗੈਸ ਲੀਕ ਦਾ ਧਮਾਕਾ ਸੀ ਜਾਂ ਕੋਈ ਹੋਰ ਵੀ ਇਸ ਦੇ ਵਿੱਚ ਕਾਰਨ ਹੋ ਸਕਦੇ ਨੇ। ਜੀ। ਅਗਲੀ ਖਬਰ ਵੱਲ ਚਲੀਏ, ਕੈਲੀਫੋਰਨੀਆ ਦੀਆਂ ਜੇ ਆਪਾਂ ਕੁਛ ਲੋਕਲ ਖਬਰਾਂ ਵੀ ਕਰਦੇ ਜਾਈਏ। ਬੇ ਏਰੀਏ ਤੋਂ ਖਬਰ ਆ ਰਹੀ ਆ ਵੀ ਬੇ ਏਰੀਏ ਦੇ ਮੈਟ ਓਨਰਸ ਜਿਹੜੇ ਲਾਂਡਰੀਆਂ ਓਨ ਕਰਦੇ ਆ, ਉਹ ਇੰਨੇ ਫੈਡ ਅਪ ਹੋਏ ਆ, ਉਹ ਕਹਿੰਦੇ ਵੀ ਜਾਂ ਤਾਂ ਅਸੀਂ ਬਿਜ਼ਨਸ ਬੰਦ ਕਰ ਦੇਣਾ ਤੇ ਜਾਂ ਅਸੀਂ ਇੱਥੋਂ ਮੂਵ ਹੋ ਕੇ ਹੋਰ ਸਟੇਟ ਦੇ ਵਿੱਚ ਜਾ ਰਹੇ ਹੈਗੇ ਆ। ਪਿਛਲੇ 2 ਸਾਲਾਂ ਦੇ ਵਿੱਚ ਕਹਿੰਦੇ ਵੀ ਇੰਨੀਆਂ ਜ਼ਿਆਦਾ ਬ੍ਰੇਕ ਇਨ ਹੋ ਰਹੀਆਂ ਆ, ਤੁਸੀਂ ਬਿਲੀਵ ਨਹੀਂ ਕਰ ਸਕਦੇ ਹੈਗੇ। ਇੱਕ ਡੈਰਿਕ ਡਰੇਕ ਲਾਂਡਰੀ ਮਾਰਟ ਹੈਗੇ ਆ, ਇਹਨਾਂ ਨੇ ਲੇਕ ਮੈਰੀਅਟ ਏਰੀਏ 'ਚ, ਓਕਲੈਂਡ ਏਰੀਏ 'ਚ, ਉਹ ਕਹਿੰਦੇ ਵੀ ਪਿਛਲੇ 4 ਦਿਨਾਂ 'ਚੋਂ 3 ਦਿਨ ਲਗਾਤਾਰ ਜੋ ਮੇਰੀ ਲਾਂਡਰੀਜ਼ ਆ ਉਹਨਾਂ ਨੂੰ ਬ੍ਰੇਕ ਇਨ ਕਰਕੇ ਉੱਥੋਂ ਪੈਸੇ ਵੀ ਚੋਰੀ ਕੀਤੇ ਗਏ, ਮਸ਼ੀਨਾਂ ਵੀ ਜਿਹੜੀਆਂ ਤੋੜੀਆਂ ਗਈਆਂ ਹੈਗੀਆਂ। ਕਹਿੰਦੇ ਵੀ ਮੈਂ 45 ਸਾਲ ਪਹਿਲਾਂ ਆਰਟ ਥੋਮਸ ਨਾਮ ਦੇ ਬੰਦੇ ਨੇ ਦੱਸਿਆ ਵੀ ਮੈਟਸ ਬਾਈ ਕਰਨੀਆਂ ਸ਼ੁਰੂ ਕੀਤੀਆਂ ਸੀਗੀਆਂ, ਪਰ ਜੋ ਹੁਣ ਸਿਚੁਏਸ਼ਨ ਇਸ ਟਾਈਮ ਕੈਲੀਫੋਰਨੀਆ 'ਚ ਬਣੀ ਹੋਈ ਹੈਗੀ ਆ, ਇੱਥੇ ਛੋਟੇ ਬਿਜ਼ਨਸ ਦਾ ਸਰਵਾਈਵ ਕਰਨਾ ਬਹੁਤ ਹੀ ਔਖਾ ਹੈਗਾ। ਉਹਨਾਂ ਨੇ ਕਿਹਾ ਵੀ ਹਰ ਇੱਕ ਜਗ੍ਹਾ ਤੇ ਸਾਡੇ ਸਰਵੇਲੈਂਸ ਵੀਡੀਓਜ਼ ਲੱਗੇ ਹੋਏ ਹੈਗੇ ਆ। ਉਹਦੇ 'ਚ ਲੱਗਿਆ ਵੀ ਕਿਸ ਤਰ੍ਹਾਂ ਉਹ ਟਰੱਕਾਂ 'ਚ ਆਉਂਦੇ ਆ, ਜ਼ੋਰ ਨਾਲ ਭੰਨਦੇ ਆ, ਪਰ ਕੁਛ ਨਹੀਂ ਕਰ ਸਕਦੇ ਹੈਗੇ। ਇੰਸ਼ੋਰੈਂਸ ਕੰਪਨੀਆਂ ਵੀ ਕਈ ਜਗ੍ਹਾ 'ਚ, ਖਾਸ ਕਰਕੇ ਓਕਲੈਂਡ 'ਚ, ਉਹਨਾਂ ਨੇ ਸਮਾਲ ਬਿਜ਼ਨੈਸਿਸ ਜਿਹੜੇ ਆ ਉਹਨਾਂ ਨੂੰ ਇੰਸ਼ੋਰ ਕਰਨ ਤੋਂ ਨਾ ਕਰ ਦਿੱਤੀ ਆ ਵੀ ਜੇ ਇੰਨੇ ਕਲੇਮ ਹੋਣੇ ਆ, ਉਹ ਕਹਿੰਦੇ ਵੀ ਅਸੀਂ ਵੀ ਇਸ ਨੂੰ ਹੈਂਡਲ ਨਹੀਂ ਕਰ ਸਕਦੇ ਹੈਗੇ। ਸੋ ਡੈਰਿਕ ਦੀ ਫੈਮਿਲੀ ਦੇ ਬਾਰੇ ਦੱਸਦੇ ਗਏ, ਕਹਿੰਦੇ ਵੀ ਕੈਲੀਫੋਰਨੀਆ ਦੀ ਪਾਪੂਲੇਸ਼ਨ 2020 'ਚ 1,80,000 ਘਟੀ ਹੈਗੀ ਆ, ਪਰ ਕਹਿੰਦੇ ਵੀ ਮੈਂ ਤਾਂ ਇਹ ਬਿਜ਼ਨਸ ਲਿਆ ਸੀ 45 ਸਾਲਾਂ ਤੋਂ ਵੀ ਵਧੀਆ ਇਨਕਮ ਹੋਊਗੀ, ਪਰ ਜੋ ਸਿਚੁਏਸ਼ਨ ਬਣ ਰਹੀ ਆ, ਸੋ ਲਗਭਗ ਸਾਰੀਆਂ ਹੀ ਜੋ ਲਾਂਡਰੋਮੈਟਸ ਆ ਉਹ ਬੰਦ ਕਰਕੇ ਉਹ ਕਹਿੰਦੇ ਵੀ ਅਸੀਂ ਅਲਬਾਮਾ ਨੂੰ ਮੂਵ ਹੋਣ ਜਾ ਰਹੇ ਹੈਗੇ ਆ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਰਜੋਤ ਸਿੰਘ ਜੀ, ਬੈਕ ਟੂ ਸਕੂਲ ਦੇ ਇਸ ਟਾਈਮ ਸ਼ੁਰੂਆਤ ਜਿਹੜੀ ਹੋਣ ਜਾ ਰਹੀ ਹੈ। ਅਗਸਤ ਮਹੀਨਾ ਸ਼ੁਰੂ ਹੋ ਚੁੱਕਾ, ਅੱਧਾ ਤਕਰੀਬਨ ਲੰਘ ਗਿਆ ਆ। ਕੁਛ ਕੁ ਹਫ਼ਤਿਆਂ ਦੇ ਵਿੱਚ ਸਕੂਲ ਜਿਹੜੀਆਂ ਆ ਉਹ ਦੁਬਾਰਾ ਚਾਲੂ ਹੋ ਜਾਣੇ ਆ। ਹੁਣ ਕਹਿੰਦੇ ਵੀ ਇਸ ਦੇ ਵਿੱਚ ਵੀ ਹੁਣ ਨਵੇਂ ਸਕੈਮ ਆ ਗਏ ਆ। ਸੋ ਸਾਡਾ ਇਹ ਖਬਰ ਕਰਨ ਦਾ ਮਕਸਦ ਤੁਹਾਨੂੰ ਇਸ ਤੋਂ ਇਤਲਾਹ ਕਰਨ ਦੀ ਦੱਸਣਾ ਆ ਵੀ ਵਾਚ ਆਊਟ ਵੀ ਜਿਹੜੇ ਬੈਕ ਟੂ ਸਕੂਲ ਸਕੈਮਸ ਵੀ ਜਿਹੜੇ ਇਸ ਟਾਈਮ ਚੱਲ ਰਹੇ ਆ। ਹੁਣ ਕੀ ਕਹਿੰਦੇ ਵੀ ਇਹ ਸਕੈਮਰਸ ਕੀ ਕਰਦੇ, ਇਕੱਲੇ ਪੇਰੈਂਟਸ ਨੂੰ ਹੀ ਟਾਰਗੇਟ ਨਹੀਂ ਕਰਦੇ, ਬਲਕਿ ਬੱਚਿਆਂ ਦੇ ਉੱਤੇ ਵੀ ਇਹਨਾਂ ਨੇ ਨਜ਼ਰਾਂ ਜਿਹੜੀਆਂ ਉਹ ਬਣਾਈਆਂ, ਉਹਨਾਂ ਨੂੰ ਵੀ ਸਕੈਮ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਆ। ਬਹੁਤ ਸਾਰੀ ਜਿਹੜੀ ਜੰਕ ਮੇਲ ਤੇ ਐਡਸ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਜਿਹੜੀਆਂ ਉਹ ਉਹਨਾਂ ਦੇ ਮੂਹਰੇ ਆਉਂਦੀਆਂ, ਟਾਰਗੇਟ ਕੀਤੀਆਂ ਜਾਂਦੀਆਂ
ਜਿਹਦੇ ਵਿੱਚ ਕਿਤੇ ਕਹਿੰਦੇ ਆ ਵੀ 60% ਆਫ 70% ਜਿਹੜਾ ਉਹ ਆਫ ਆ। ਸੈਂਟਰਲ ਕੈਲੀਫੋਰਨੀਆ ਦੇ ਬੈਟਰ ਬਿਜ਼ਨਸ ਬਿਊਰੋ ਦੇ ਪ੍ਰੈਜ਼ੀਡੈਂਟ ਤੇ ਸੀਈਓ ਬਲੇਅਰ ਲੂਨੀ ਨੇ ਕਿਹਾ ਆ ਵੀ ਜਿਹੜੇ ਲੋਕ ਨੇ, ਜਨਤਾ ਆ, ਅਜਿਹੇ ਕਲਿੱਕ ਬੇਟਸ ਤੋਂ ਜਿਹੜਾ ਉਹ ਬਚ ਕੇ ਰਹਿਣ। ਕਹਿੰਦੇ ਵੀ ਕੋਈ ਬੱਚਾ ਜਾਂ ਦੇਖੇ ਉਹ ਕਹਿੰਦੇ ਵੀ ਲੈ ਵੀ ਇਹਦੇ ਨਾਲ ਮੈਂ ਆਪਣੇ ਘਰਦਿਆਂ ਦੀ ਮਦਦ ਕਰ ਦੂੰਗਾ, 60-70% ਜਿਹੜੇ ਉਹ ਆਫ ਹੋ ਜਾਣਗੇ ਸਪਲਾਈਜ਼ ਦੇ ਉੱਤੇ। ਤੇ ਕਹਿੰਦੇ ਵੀ ਉਹ ਐਕਚੁਅਲ ਦੇ ਵਿੱਚ ਉਹਨਾਂ ਦੀ ਇਨਫੋਰਮੇਸ਼ਨ ਇਕੱਠੀ ਕਰਨ ਦੇ ਲਈ ਫਿਸ਼ਿੰਗ ਜਿਹੜੇ ਸਕੈਮਸ ਆ ਉਹ ਜਿਹੜੇ ਉਹ ਰਹਿੰਦੇ ਆ, ਤੇ ਹੋ ਸਕਦਾ ਵੀ ਤੁਸੀਂ ਇਹਦੇ ਵਿੱਚ ਡਾਲਰ ਵੀ ਜਿਹੜੇ ਉਹ ਲੂਜ਼ ਕਰ ਜਾਓ ਜਿਹੜੀ ਕੋਈ ਜਾਣਕਾਰੀ ਉਸ ਦੇ ਵਿੱਚ ਭਰ ਕੇ। ਸੋ ਸਕੈਮਰਸ ਕਹਿੰਦੇ ਆ ਵੀ ਸ਼ਾਪਰਸ ਨੂੰ ਆਪਣੇ ਐਡਸ ਦੇ ਜ਼ਰੀਏ ਤੇ ਜੰਕ ਮੇਲ ਦੇ ਜ਼ਰੀਏ ਇਹ ਸਕੈਮਸ ਦੇ ਵਿੱਚ ਜਿਹੜੇ ਉਹ ਫਸਾ ਲੈਂਦੇ ਨੇ। ਕਹਿੰਦੇ ਇੱਕ ਹੋਰ ਸਕੈਮ ਜਿਹੜਾ ਉਹ ਚੱਲਦਾ ਉਹ ਸੋਸ਼ਲ ਮੀਡੀਆ ਦੇ ਉੱਤੇ ਆ। ਇਸ ਦੇ ਵਿੱਚ ਜਿਹੜੇ ਸਕੈਮਰਸ ਆ ਉਹ ਬੱਚੇ ਦਾ ਸੋਸ਼ਲ ਮੀਡੀਆ, ਉਹਨਾਂ ਦੇ ਬਰਥਡੇਜ਼, ਉਹਨਾਂ ਦੇ ਐਡਰੈਸ ਜਿਹੜੇ ਆ ਉਹ ਇਸ ਦੇ ਵਿੱਚ ਕਲੈਕਟ ਕਰਕੇ ਉਹਨਾਂ ਦੀ ਨਕਲੀ ਪ੍ਰੋਫਾਈਲ, ਚਾਈਲਡ ਆਈਡੈਂਟਿਟੀ ਨੂੰ ਜਿਹੜਾ ਉਸ ਦੇ ਵਿੱਚ ਸਟੀਲ ਕਰ ਸਕਦੇ ਆ। ਸੋ ਕਹਿੰਦੇ ਵੀ ਧਿਆਨ ਦੇ ਨਾਲ ਜਿਹੜਾ ਉਹ ਇਸ ਚੀਜ਼ ਦੇ ਵਿੱਚ ਰਹੋ। ਜੇ ਟੂ ਗੁੱਡ ਟੂ ਬੀ ਟਰੂ ਆ, ਮੋਸਟਲੀ ਕਹਿੰਦੇ ਵੀ ਇਹਦੇ ਵਿੱਚ ਕੁਛ ਨਾ ਕੁਛ ਫਿਰ ਫਿਸ਼ੀ ਆ, ਸਕੈਮ ਜਿਹੜਾ ਆ ਉਹ ਹੋ ਸਕਦਾ ਆ। ਸੋ ਬਚ ਕੇ ਜਿਹੜਾ ਉਹ ਰਹਿਣਾ ਚਾਹੀਦਾ। ਸਕੈਮਰਸ ਇਸ ਟਾਈਮ ਓਵਰਟਾਈਮ ਵਰਕ ਕਰ ਰਹੇ ਆ। ਹਰ ਇੱਕ ਖੇਤਰ ਦੇ ਵਿੱਚ ਲੋਕਾਂ ਨੂੰ ਠੱਗਣ ਦੀ ਇਹਨਾਂ ਦੀ ਕੋਸ਼ਿਸ਼ ਚੱਲ ਰਹੀ ਆ। ਜੀ। ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਜਸਟਿਸ ਪੈਟਰੀਸ਼ੀਆ ਗੁਰੈਰੋ ਨੂੰ ਅਗਲੇ ਕੈਲੀਫੋਰਨੀਆ ਦਾ ਚੀਫ ਜਸਟਿਸ ਸਿਲੈਕਟ ਕੀਤਾ ਹੈਗਾ। ਜੱਜ ਕੈਲੀ ਇਵਾਨਸ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੇ ਉੱਤੇ ਵੀ ਸਰਵ ਕਰਨਗੇ। ਪਿਛਲੇ ਦਿਨਾਂ ਦੇ ਵਿੱਚ ਜੋ ਕੈਲੀਫੋਰਨੀਆ ਦੇ ਸੁਪਰੀਮ ਕੋਰਟ ਦੇ ਜਸਟਿਸ ਸੀ, ਉਹਨਾਂ ਨੇ ਕਿਹਾ ਸੀ ਵੀ ਮੈਂ ਛੁੱਟੀ ਲੈਣ ਜਾ ਰਹੀ ਹਾਂ, ਰਿਜ਼ਾਈਨ ਕਰਨ ਜਾ ਰਹੇ ਹਾਂ, ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਪਹਿਲੀ ਵਾਰੀ ਜਸਟਿਸ ਪੈਟਰੀਸ਼ੀਆ ਗੁਰੈਰੋ ਸਪੈਨਿਸ਼ ਮੂਲ ਦੇ ਕੈਲੀਫੋਰਨੀਆ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੋਣਗੇ। ਟੈਨੀ ਕੈਂਟਲ ਸੈਕਵੇ ਉਹਨਾਂ ਨੇ ਜਨਵਰੀ 2023 ਦੇ ਵਿੱਚ ਆਪਣਾ ਅਸਤੀਫਾ ਦੇ ਦਿੱਤਾ ਸੀ। ਜਸਟਿਸ ਗੁਰੈਰੋ ਪਹਿਲੇ ਲਟੀਨਾ ਹੋਣਗੇ ਤੇ ਪਹਿਲੇ ਹੀ ਉਹ ਫਸਟ ਜਨਰੇਸ਼ਨ ਕੈਲੀਫੋਰਨੀਅਨ ਹੈਗੇ ਆ। ਜੇ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਕਨਫਰਮ ਕੀਤਾ ਜਾਂਦਾ ਆ ਤੇ ਫਸਟ ਸਪੈਨਿਸ਼ ਮੂਲ ਦੇ, ਮੈਕਸੀਕਨ ਮੂਲ ਦੇ ਸੁਪਰੀਮ ਕੋਰਟ ਦੇ ਜਸਟਿਸ ਹੋਣਗੇ। ਗਵਰਨਰ ਨੇ ਇਹ ਵੀ ਅਨਾਉਂਸ ਕੀਤਾ ਆ ਵੀ ਉਹ ਆਲਾਮੀਡਾ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਕੈਲੀ ਇਵਾਨਸ ਨੂੰ ਐਸੋਸੀਏਟ ਜਸਟਿਸ ਆਫ ਕੈਲੀਫੋਰਨੀਆ ਸੁਪਰੀਮ ਕੋਰਟ ਲਾਉਣ ਜਾ ਰਹੇ ਹੈਗੇ ਆ। ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਜਿਹੜੇ ਕੈਲੀਫੋਰਨੀਆ ਵਾਟਰ ਬੋਰਡਸ ਆ ਉਹਨਾਂ ਨੇ ਇਹ ਕੁਛ ਆંકੜੇ ਨਵੇਂ ਜਿਹੜੇ ਸ਼ੋਅ ਕੀਤੇ ਆ। ਕਹਿੰਦੇ ਵੀ ਕਈ ਇਲਾਕਿਆਂ ਦੇ ਵਿੱਚ ਸੂਬੇ ਦੇ 17% ਤੱਕ ਪਾਣੀ ਦੀ ਵਰਤੋਂ ਉਹ ਘਟੀ ਹੈਗੀ ਆ। ਸੋ ਵਾਟਰ ਬੋਰਡ ਨੇ ਜਿਹੜਾ ਉਹ ਦੱਸਿਆ ਆ ਵੀ ਇਸ ਟਾਈਮ ਜਿਹੜਾ ਸਟੇਟ ਵਾਈਡ ਲੈਵਲ ਆ ਉਹ ਜੂਨ 2014 ਵਾਲਾ ਜਿਹੜਾ ਉਹ ਪਹੁੰਚਿਆ, ਜਿਸ ਦੇ ਵਿੱਚ 131 ਗੈਲਨ ਪਰ ਕੈਪੀਟਾ ਰੋਜ਼ਾਨਾ ਦੀ ਜਿਹੜੀ ਵਰਤੋਂ ਆ ਉਹ ਹੋਈ ਹੈਗੀ ਆ। ਜਿਹੜੀ ਕਿ 2 ਜੂਨ 2022 ਦੇ ਵਿੱਚ ਕਹਿੰਦੇ ਕੰਪੇਅਰ ਜੇ ਕੀਤੀ ਜਾਵੇ ਤਾਂ ਉਹ 101 ਗੈਲਨ ਪਰ ਕੈਪੀਟਾ ਡੇਲੀ ਜਿਹੜੀ ਉਹ ਵਰਤੀ ਗਈ ਸੀ। ਸੋ ਜੂਨ 2021 ਦੇ ਵਿੱਚ 112 ਇਸ ਦੀ ਵਰਤੋਂ ਹੋਈ ਸੀਗੀ। ਸੋ ਕਹਿੰਦੇ ਵੀ ਕਰਨ ਕਾਉਂਟੀ ਦੇ ਵਿੱਚ ਜਿਹੜਾ ਪਾਣੀ ਕੈਲੀਫੋਰਨੀਆ ਵਾਟਰ ਸਰਵਿਸ ਕੰਪਨੀ ਦੇ ਦੁਆਰਾ ਪ੍ਰੋਵਾਈਡ ਕੀਤਾ ਜਾ ਰਿਹਾ ਹੈਗਾ ਆ। ਸੋ ਵਾਟਰ ਬੋਰਡ ਨੇ ਜਿਹੜਾ ਉਹ ਦੱਸਿਆ ਆ ਵੀ ਜਿਹੜਾ ਬੇਕਰਸਫੀਲਡ ਇਲਾਕੇ ਦੇ ਵਿੱਚ 5.5% ਓਵਰਆਲ ਪਾਣੀ ਦੀ ਵਰਤੋਂ ਘਟੀ ਆ। ਤੇ ਲਾਸ ਐਂਜਲਸ ਦੇ ਨਾਲ ਜਿਹੜਾ ਐਂਟੀਲੋਪ ਵੈਲੀ ਦੇ ਨਾਲ ਇਹ ਪਾਣੀ ਜਿਹੜਾ ਸ਼ੇਅਰ ਕਰਦੇ ਆ, ਉਸ ਦੇ ਵਿੱਚ ਵੀ 7% ਜਿਹੜੀ ਓਵਰਆਲ ਪਾਣੀ ਦੀ ਵਰਤੋਂ ਜਿਹੜੀ ਉਹ ਘਟੀ ਆ। ਹੰਬੋਲਟ ਬੇ ਮਿਊਨਿਸਪਲ ਡਿਸਟ੍ਰਿਕਟ ਨੇ ਜਿਹੜਾ ਉਹ ਦੱਸਿਆ ਆ ਵੀ ਉੱਥੇ 36% ਪਾਣੀ ਦੀ ਵਰਤੋਂ ਜਿਹੜੀ ਆ ਉਹ ਘਟੀ ਹੈਗੀ ਆ। ਸੋ ਓਵਰਆਲ ਕਈ ਇਲਾਕਿਆਂ ਦੇ ਵਿੱਚ ਪਾਣੀ ਦੀ ਵਰਤੋਂ ਨੂੰ ਓਵਰਆਲ ਜਿਹੜਾ ਉਹ ਘੱਟ ਦੇਖਿਆ ਗਿਆ ਆ। ਸੋ ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਗਵਰਨਰ ਨਿਊਸਮ ਹੋਣਾ ਨੇ ਕਿਹਾ ਸੀ ਵੀ ਪਾਣੀ ਦੀ ਵਰਤੋਂ ਨੂੰ ਭਾਈ 15% ਤੱਕ ਲਾਜ਼ਮੀ ਜਿਹੜਾ ਉਹ ਘਟਾਓ। ਕਈ ਥਾਵਾਂ ਨੇ ਕਈ ਇਲਾਕਿਆਂ ਦੇ ਵਿੱਚ ਉੱਥੇ ਲੋਕਾਂ ਨੇ ਪਾਣੀ ਦੀ ਵਰਤੋਂ ਨੂੰ ਘਟਾਉਣ ਵੱਲ ਨੂੰ ਕਦਮ ਜਿਹੜੇ ਉਹ ਚੁੱਕੇ ਨੇ। ਜੀ। ਅਗਲੀ ਖਬਰ ਪਰ ਚਲੀਏ। ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਕਾਲਜ ਸੇਵਿੰਗ ਪ੍ਰੋਗਰਾਮ ਮਿਲੀਅਨਸ ਆਫ ਸਟੂਡੈਂਟਸ ਜੋ ਤੇ ਨਵੇਂ ਬੋਰਨ ਜੋ ਬੱਚੇ ਆ ਉਹਨਾਂ ਦੇ ਲਈ ਸ਼ੁਰੂ ਕੀਤਾ ਹੈਗਾ। ਅੱਜ ਤੋਂ ਇਹ ਸਟਾਰਟ ਹੋ ਗਿਆ। 3.4 ਮਿਲੀਅਨ ਜੋ ਬੱਚੇ ਆ ਉਹਨਾਂ ਨੂੰ ਫਾਇਦਾ ਹੋਊਗਾ। ਇਹਦੇ ਨਾਲ ਨਾਲ ਤੁਸੀਂ ਆਪ ਵੀ ਇਨਵੈਸਟ ਕਰ ਸਕਦੇ ਆ ਤੇ
ਜੋ ਸਟੇਟ ਆ ਉਹ 500 ਤੋਂ ਲੈ ਕੇ $1500 ਤੱਕ ਬੱਚਿਆਂ ਦੇ ਅਕਾਊਂਟ ਦੇ ਵਿੱਚ 20 ਪੈਸੇ ਜਮ੍ਹਾਂ ਕਰੂਗੀ। ਦ ਕੈਲ ਕਿਡਸ ਪ੍ਰੋਗਰਾਮ ਜੋ ਅੱਜ ਲਾਂਚ ਕੀਤਾ ਗਿਆ ਆ, ਇਹਦੇ ਵਿੱਚ $1.9 ਬਿਲੀਅਨ ਜਿਹੜਾ ਆ ਇਹ ਇਨਵੈਸਟ ਹੋਊਗਾ। ਲੋ ਇਨਕਮ ਸਕੂਲ ਏਜ ਚਿਲਡਰਨ ਜੋ ਗ੍ਰੇਡ 1 ਤੋਂ ਲੈ ਕੇ 12 ਤੱਕ, ਤੇ ਨਿਊ ਬੋਰਨ ਚਿਲਡਰਨ ਜੋ ਜੁਲਾਈ 1 2022 ਤੋਂ ਬਾਅਦ ਹੈਗੇ ਆ, ਉਹਨਾਂ ਦੇ ਲਈ ਇਹ ਐਲੀਜੀਬਲ ਹੋਊਗਾ। $1500 ਤੱਕ ਬੱਚਿਆਂ ਨੂੰ ਇਸ ਅਕਾਊਂਟ ਦੇ ਵਿੱਚ ਪੈਸੇ ਮਿਲ ਸਕਦੇ ਹੈਗੇ ਆ। ਤੇ ਜੇ ਦੱਸਦੇ ਜਾਈਏ, $1500 ਜਿਸ ਤਰ੍ਹਾਂ ਉਹਨੇ ਦੱਸਿਆ ਵੀ 3.4 ਮਿਲੀਅਨ ਸਕੂਲ ਏਜ ਬੱਚਿਆਂ ਨੂੰ ਮਿਲਣੇ ਆ। $500 ਆਟੋਮੈਟਿਕ ਡਿਪੋਜ਼ਿਟ ਹੋਊਗਾ ਉਹਨਾਂ ਦਾ, ਜਿਹੜੇ 1 ਤੋਂ ਲੈ ਕੇ ਸਕੂਲ ਦੇ ਗ੍ਰੇਡ ਦੇ 12ਵੀਂ ਤੱਕ ਆ। ਸੋ $500 ਐਡੀਸ਼ਨਲ ਡਿਪੋਜ਼ਿਟ ਹੋਰ ਲੋ ਇਨਕਮ ਪਬਲਿਕ ਸਕੂਲ ਸਟੂਡੈਂਟਸ ਦੇ, ਜਿਹੜੇ ਆਇਡੈਂਟੀਫਾਈਡ ਐਜ਼ ਫੋਸਟਰ ਯੂਥ ਆ। ਤੇ $500 ਐਡੀਸ਼ਨਲ ਡਿਪੋਜ਼ਿਟ ਲੋ ਇਨਕਮ ਪਬਲਿਕ ਸਕੂਲ ਸਟੂਡੈਂਟ ਜੋ ਗ੍ਰੇਡ 1 ਤੋਂ ਲੈ ਕੇ 12 ਤੱਕ, ਜੋ ਆਪਣੇ ਆਪ ਨੂੰ ਹੋਮਲੈਸ ਗਿਣਦੇ ਹੈਗੇ ਆ। ਇਸੇ ਤਰ੍ਹਾਂ $100 ਤੱਕ ਨਿਊ ਬੋਰਨ ਬੱਚੇ, ਜਿਹੜੇ ਬੱਚੇ ਜੁਲਾਈ 1 2022 ਤੋਂ ਬਾਅਦ ਜੰਮੇ ਹੈਗੇ ਆ, ਜਾਂ ਜਿਨ੍ਹਾਂ ਦੇ ਬਰਥ ਹੋਣੇ ਹੈਗੇ ਆ, ਉਹਨਾਂ ਨੂੰ $100 ਜੇ ਤੁਸੀਂ ਅਕਾਊਂਟ ਸੈਟਅਪ ਕਰੋਗੇ, ਆਨਲਾਈਨ ਪੋਰਟਲ ਉਹਨਾਂ ਨੇ ਸੈਟਅਪ ਕੀਤਾ ਆ। $25 ਆਟੋਮੈਟਿਕ ਐਲੀਜੀਬਲ ਲਈ ਬੱਚਿਆਂ ਲਈ ਹੋਊਗਾ ਡਿਪੋਜ਼ਿਟ, ਤੇ $25 ਰਜਿਸਟਰ ਕਰਨ ਦੇ ਲਈ, ਤੇ ਸਕਾਲਰ ਸ਼ੇਅਰ 529 ਅਕਾਊਂਟ ਨੂੰ ਸੈਟਅਪ ਕਰਨ ਲਈ $50 ਐਕਸਟਰਾ ਹੋਊਗੇ। ਸੋ ਇਹ ਆਨਲਾਈਨ ਪੋਰਟਲ ਸ਼ੁਰੂ ਕਰਤਾ। ਜੇ ਜਿਨ੍ਹਾਂ ਦੇ ਬੱਚੇ ਹੈਗੇ ਆ ਸਕੂਲੇ ਜਾਂਦੇ ਆ, ਬਿਲਕੁਲ ਫ੍ਰੀ ਵਾਲਾ ਬੈਨੀਫਿਟ ਹੈਗਾ। ਤੁਸੀਂ ਕੈਲ ਕਿਡਸ ਸਰਚ ਕਰ ਲਿਓ ਤੇ ਉੱਥੇ ਜਾ ਕੇ ਰਜਿਸਟਰ ਕਰ ਸਕਦੇ ਆ, ਤੇ ਆਪ ਵੀ ਉਹ 'ਚ ਪੈਸੇ ਇਨਵੈਸਟ ਕਰ ਸਕਦੇ ਆ, ਤੇ ਗਵਰਨਮੈਂਟ ਵੀ ਤੁਹਾਨੂੰ ਜਿਹੜੇ ਪੈਸੇ ਆ ਕੁਛ ਦਊਗੀ। ਜੀ, ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਤਾਂ ਅੱਜ ਜਿੱਦਾਂ ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀਗਾ ਵੀ ਇਨਫਲੇਸ਼ਨ ਪਿਛਲੇ ਮਹੀਨੇ ਦੇ ਮੁਕਾਬਲੇ ਥੋੜ੍ਹੀ ਸਲੋ ਡਾਊਨ ਹੋਈ ਆ, ਓਨੀ ਰਫ਼ਤਾਰ ਦੇ ਨਾਲ ਨਹੀਂ ਵਧੀ। ਆਲਦੋ ਫਿਰ ਵੀ 8.5% ਦੇ ਉੱਤੇ ਜ਼ਰੂਰ ਹੈਗੀ ਆ। ਐਨਰਜੀ ਦੇ ਪ੍ਰਾਈਸਿਸ ਘਟੇ ਨੇ, ਪਰ ਕਹਿੰਦੇ ਜਿਹੜੇ ਗਰੋਸਰੀ ਦੇ ਪ੍ਰਾਈਸਿਸ ਆ, ਉਹਨਾਂ ਨੇ ਰਿਕਾਰਡ ਤੋੜਿਆ ਹੈਗਾ ਆ। 1979 ਤੋਂ ਬਾਅਦ ਦੇ ਵਿੱਚ ਹੁਣ ਤੱਕ ਸਭ ਤੋਂ ਵੱਧ ਜਿਹੜਾ ਇਨਕਰੀਜ਼ ਕਹਿੰਦੇ ਦੇਖਿਆ ਗਿਆ ਆ। ਫੂਡਸ ਦੇ ਵਿੱਚ ਜਿਹੜਾ ਇਨਕਰੀਜ਼ ਆ, ਉਹ 38% ਇਸ ਟਾਈਮ ਵੱਧ ਚੁੱਕਾ ਹੈਗਾ ਆ। ਜੁਲਾਈ ਦੇ ਜਿਹੜੇ ਉਹ ਮਹੀਨੇ ਦੇ ਵਿੱਚ ਜਿਹੜੇ ਕਹਿੰਦੇ ਸਪਲਾਈ ਚੇਨ ਦੀਆਂ ਡਿਸਟਰਪਸ਼ਨਸ ਆ, ਉਹ ਅਜੇ ਵੀ ਚੱਲ ਰਹੀਆਂ ਨੇ ਇਹਨਾਂ ਦੇ ਕਹਿਣ ਦੇ ਮੁਤਾਬਕ, ਤੇ ਜਿਹਦੇ ਕਰਕੇ ਜਿਹੜੇ ਫੂਡ ਪ੍ਰਾਈਸਿਸ ਆ, ਉਹ ਮਹਿੰਗੇ ਜਿਹੜੇ ਉਹ ਹੁੰਦੇ ਜਾ ਰਹੇ ਆ। ਆਲਦੋ ਜਿੱਦਾਂ ਆਪਾਂ ਪਹਿਲਾਂ ਕਿਹਾ ਵੀ ਗੈਸ ਤੇ ਡੀਜ਼ਲ ਦੀਆਂ ਪ੍ਰਾਈਸਿਸ ਦੇ ਵਿੱਚ ਪਿਛਲੇ ਮਹੀਨੇ ਦੇ ਮੁਕਾਬਲੇ ਕਾਫੀ ਜਿਹੜਾ ਆ ਉਹ ਡਾਲਰ ਤੱਕ ਜਿਹੜੇ ਕਈ ਥਾਵਾਂ ਦੇ ਉੱਤੇ ਉਹ ਗਿਰਾਵਟ ਦਰਜ ਕੀਤੀ ਗਈ ਆ, ਪਰ ਫਿਰ ਵੀ ਉਸ ਦੇ ਬਾਵਜੂਦ ਵੀ ਖਾਣ ਪੀਣ ਦਾ ਸਮਾਨ ਅਜੇ ਵੀ ਮਹਿੰਗਾ ਹੁੰਦਾ ਜਾ ਰਿਹਾ ਹੈ, ਤੇ 1979 ਤੋਂ ਬਾਅਦ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਜਿਹੜਾ ਕਹਿ ਲਓ ਵੀ ਉਛਾਲ ਆ ਇਸ ਦੇ ਵਿੱਚ ਪ੍ਰਾਈਸਿਸ 'ਚ ਦੇਖਿਆ ਗਿਆ ਆ। ਜੀ। ਇਸੇ ਤਰ੍ਹਾਂ ਵਾਲ ਸਟਰੀਟ ਜਰਨਲ ਦੇ ਮੁਤਾਬਕ ਨੈਸਡੈਕ ਜੋ ਆ 20% ਦੇ ਕਰੀਬ ਅੱਪ ਗਿਆ ਹੈਗਾ। ਨੋ ਇਨਫਲੇਸ਼ਨ, ਜੋ ਲੋ ਇਨਫਲੇਸ਼ਨ ਆ ਉਸ ਨੂੰ ਲੈ ਕੇ। ਤੇ ਪਰ ਦੂਸਰੇ ਪਾਸੇ ਬਹੁਤ ਸਾਰੇ ਇਕੋਨੋਮਿਸਟ ਇਹ ਵੀ ਕਹਿ ਰਹੇ ਆ ਵੀ ਹਜੇ ਯੂਐਸ ਦੀ ਇਕੋਨਮੀ ਨੇ ਬਿਗੇਸਟ ਰਿਸੈਸ਼ਨ ਚੈਲੰਜ ਨਹੀਂ ਫੇਸ ਕੀਤਾ, ਈਵਨ ਦੋ ਜੁਲਾਈ ਦੇ ਵਿੱਚ 5,28,000 ਦੇ ਕਰੀਬ ਜੌਬਸ ਕ੍ਰੀਏਟ ਹੋਈਆਂ ਹੈਗੀਆਂ ਆ। ਫੈਡਰਲ ਰਿਜ਼ਰਵ ਬੋਰਡ ਇੰਟਰਸਟ ਰੇਟ ਨੂੰ ਬਿਲਕੁਲ ਟਾਈਟ ਕਰ ਰਿਹਾ ਹੈਗਾ, ਤਾਂ ਕਿ 2023 ਤੋਂ ਪਹਿਲਾਂ ਜਾਂ 2023 ਦੇ ਐਂਡ ਤੱਕ ਇਸ ਨੂੰ ਕੰਟਰੋਲ ਕੀਤਾ ਜਾ ਸਕੇ। 3.5% ਇੰਪਲੋਇਮੈਂਟ ਰੇਟ ਹੈਗੀ ਆ, ਲੋਐਸਟ ਆ 1969 ਤੋਂ ਬਾਅਦ। ਪਰ ਕਿਉਂਕਿ ਚੀਜ਼ਾਂ ਦੀ ਕੀਮਤ ਇੰਨੀ ਜ਼ਿਆਦਾ ਆ, ਸੋ ਉਸ ਨੂੰ ਲੈ ਕੇ ਘਟਾਉਣ ਨੂੰ ਲੈ ਕੇ ਫੈਡਰਲ ਰਿਜ਼ਰਵ ਬੋਰਡ ਆ ਇੰਟਰਸਟ ਰੇਟ ਵਧਾ ਰਿਹਾ ਹੈਗਾ। ਰਿਸੈਸ਼ਨ ਦੇ ਸਾਈਨ ਲੱਗਦੇ ਹੈਗੇ ਆ। ਸੋ ਆਉਣ ਵਾਲੇ ਕੁਛ ਮਹੀਨਿਆਂ ਦੇ ਵਿੱਚ ਪਤਾ ਚੱਲ ਜਾਊਗਾ ਰਿਸੈਸ਼ਨ ਕਿੱਥੇ ਕੁ ਆ ਰਿਹਾ ਹੈਗਾ। ਜੀ, ਜੀ, ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਜਾਣ ਤੋਂ ਪਹਿਲਾਂ ਜੇ ਤੁਹਾਨੂੰ ਆਪਾਂ ਮਾਰਕੀਟਸ ਦਾ ਵੀ ਹਾਲ ਦੱਸਦੇ ਜਾਈਏ, ਅੱਜ ਓਵਰਆਲ ਗੁੱਡ ਡੇ ਇਨਵੈਸਟਰਸ ਦੇ ਲਈ ਕਹਿ ਸਕਦੇ ਹਾਂ ਰਿਹਾ। ਡਾਓ ਜੋਨ ਦੇ ਵਿੱਚ 535 ਪੁਆਇੰਟਾਂ ਦਾ ਇਜ਼ਾਫਾ, ਤਕਰੀਬਨ 0.2% ਦਾ ਇਜ਼ਾਫਾ ਹੋਇਆ, 33,310 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ ਵੀ 2% ਤੋਂ ਵੱਧ ਦਾ ਇਜ਼ਾਫਾ, 88 ਪੁਆਇੰਟਾਂ ਦਾ ਜਿਹੜਾ ਉਹ ਹੋਇਆ, 4210 ਦੇ ਉੱਤੇ ਬੰਦ ਹੋਇਆ। ਨੈਸਡੈਕ ਤਕਰੀਬਨ 3% ਵੱਧ ਕੇ 300 ਤੇ 61 ਪੁਆਇੰਟ ਵਧਿਆ, 12,855 ਦੇ ਉੱਤੇ ਇਹ ਕਲੋਜ਼ ਹੋਇਆ।
ਸੋਨੇ ਦਾ ਭਾਅ $1806 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $91 ਪ੍ਰਤੀ ਬੈਰਲ, 10 ਈਅਰ ਯੀਲਡ 2.78% ਦੇ ਉੱਤੇ ਰਹੀ ਹੈ। ਬਿਟਕੋਇਨ $24,060 ਦੇ ਉੱਤੇ ਪਹੁੰਚਿਆ। ਇਥੀਰੀਅਮ $1878 ਦੇ ਬਰਾਬਰ ਰਿਹਾ। ਜੀ, $1 ਦੀ ਕੀਮਤ ਇੰਡੀਆ ਦੇ $79 ਤੇ 10 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ। ਯੂਐਸ।